ਸ਼ੇਬਾ ਹੀ ਦਿਖਾ ਦਿਓ ਯਾਰ, ਹੁਣ ਪੈਸੇ ਵੀ ਦਿਖਾ ਦਿਓ। ਲੈ ਯਾਰ ਲੱਗ ਗਿਆ ਨਹੀਂ ਇੱਥੇ ਨਹਾਣੇ ਆਵਾਮ ਸਾਰੀ ਵੇਖਣ ਰਹੀ ਹੈ, ਪਤਾ ਨਹੀਂ ਬੈਂਕ ਲੁੱਟ ਕੇ ਆ ਗਏ ਨੇ, ਬਸ ਐ ਨਹੀਂ ਦਿਖਾ ਦਈਏ ਬਸ। ਆਇਓ ਵੱਡਾ ਨਾ ਉਹ ਵੇਖ ਲੈਣਾ। 1 2 3 4 2 ਹੋ ਗਏ, 2000 ਹੋ ਗਿਆ। 3 4 5 6 7 8 9 10 आए हाय। अस्सलाम वालेकुम मेरी बहनों मेरे भाइयों, कैसे हैं आप सब? उम्मीद है कि आप सब खैर खैरियत से होंगे, सेहत तबीयत बिल्कुल ठीक होगी, फिट फाट होंगे। लो जी, आपको ईद का तीसरा दिन जाती जाती बड़ी ईद बहुत बहुत मुबारक हो। दिल की अता गहराइयों से एक बार मेरी फैमिली फिर आपको ईद विश कर रही है। ईद का तीसरा दिन बहुत मुबारक हो। अभी शाम के 7 बजने वाले हैं, ईद तो नंगी ठीक है। लो जी, ईद आ गई, मेरा यार नहीं आया था, लेकिन चलो बाकी यार नहीं आए, खैर आफ्टर ऑल आंदे ही रहते हैं, लोगों के आंदे रहते हैं, साढ़े आन आन, लेकिन मेरे यार की जगह चलो मेरा छोटा भरा आ गया ईद मिलने वास्ते। बेबी मेरी तो नींदा ही नहीं पूरी हो रही ठीक है, एक तो सो के ऐसी सुस्ती बेबे ने चाड़ी है कि मतलब इन्ना मैं जिंदगी नहीं सुता जिन्ना हुण मैनू भी नींद आई जान डी है। किधर के बल्ब, बाकी बल्ब भी बाल लो ठीक है। लो जी, साडे मेहमान आ गए ने, खैर मार ਹੁਣ ਈਦ ਲੰਘ ਗਈ ਹੈ। ਤੀਸਰੇ ਦਿਨ ਈਦਾਂ ਹੁੰਦਾ 12 ਵਜੇ ਤੱਕ ਤੇ ਠੀਕ ਹੈ, ਤੇ ਸ਼ੇਬੀ ਹੁਣ ਸ਼ਾਮ ਦੇ 7 ਵਜੇ ਮਿਲਣਾ ਹੈ, ਮਤਲਬ ਤੀਸਰਾ ਦਿਨ ਵੀ ਹੁਣ ਲੰਘ ਗਿਆ। ਅੱਜ ਈਦ ਦਾ ਤੀਸਰਾ ਦਿਨ, ਅੱਜ ਦੂਸਰਾ ਨਹੀਂ ਭਾਈ, ਤੀਸਰਾ ਦਿਨ ਹੈ, ਉਹ ਦੂਸਰਾ ਚੜਾਈ ਜਾ ਰਿਹਾ ਹੈ। ਈਦ ਤੋਂ ਬਾਅਦ ਦੂਸਰਾ ਦਿਨ ਹੈ ਅੱਜ। ਈਦ ਵਾਲਾ ਦਿਨ ਪਾ ਕੇ ਹੁੰਦਾ, ਈਦ ਦਾ ਪਹਿਲਾ ਦਿਨ, ਦੂਸਰਾ ਦਿਨ, ਤੀਸਰਾ ਦਿਨ। ਆਖਰੀ ਦਿਨ 12 ਵਜੇ ਤੱਕ ਹੁੰਦਾ ਸਰ ਜੀ, 12 ਵਜੇ ਤੱਕ ਹੁੰਦਾ। ਈਦ ਦੇ 2.5 ਦਿਨ ਹੁੰਦੇ ਬੇਸਿਕਲੀ ਹੈ, ਜਿਨ੍ਹਾਂ ਨੂੰ 3 ਕਾਊਂਟ ਕੀਤਾ ਜਾਂਦਾ, ਈਦ ਦੇ 2.5 ਦਿਨ ਹੁੰਦੇ ਨੇ। ਚਲੋ ਤੇ ਚਲੋ ਮੁੰਡਾ ਦੇਰ ਆਏ ਦਰੁਸਤ ਆਏ ਹੈ ਤੇ ਈਦ ਮਿਲ ਕੀ ਕੁਰਬਾਨੀ। ਇੱਕ ਦਿਨ ਤੇ ਕੁਰਬਾਨੀ ਲੰਘੀ, ਦੂਜੇ ਦਿਨ ਹੁਣ ਟੂਰਨਾਮੈਂਟ ਸਟਾਰਟ ਹੋਇਆ ਵਾ। ਅਸੀਂ ਕਰਾਉਂਦੇ ਆ ਸਾਡੀ ਟੀਮ ਵਾਲੇ ਸਾਰੇ, ਤੇ ਉਹ ਉੱਥੇ ਟੂਰਨਾਮੈਂਟ ਕਾ ਸਾਰੇ ਜੇ ਉੱਥੇ ਕੋਈ ਜਿਹਦੇ ਪੱਟੇ ਪੁੱਟੇ ਲਿਆ ਕੇ ਸੌਂ ਗਏ 1 ਵਜੇ, ਫਿਰ ਗਰਾਊਂਡ 'ਚ ਗਏ, ਸ਼ਾਮੀ ਆਏ ਆ ਕੋਈ 8-9 ਵਜੇ। ਮੇਰੇ ਤੇ ਚਲੋ 2 ਦਿਨ ਕੁਰਬਾਨੀ 'ਚ ਲੰਘੇ ਨੇ, ਤੇ ਮੈਂ ਕੱਲ ਗਿਆ ਪਿੰਡ ਬਾਬਾ ਜੀ, ਤੇ ਦੁਪਹਿਰੇ ਸਿਖਰ ਦੁਪਹਿਰ ਤੇ ਉਹ ਗਰਾਊਂਡ 'ਚ ਸਪੀਕਰ ਚੱਲਣ ਡੇ ਤੇ ਉਹ ਮੈਚ ਖੇਡੀ ਜਾਂਦੇ, ਮਰਨ ਡਈ ਗਰਮੀ ਦੇ ਵਿੱਚ ਇੰਨੀ ਆਵਾਮ, ਪਤਾ ਨਹੀਂ ਕਿੰਜ ਖੇਡਣਾ ਕਿੰਜ ਇੰਨੀ ਗਰਮੀ ਦੇ ਵਿੱਚ ਦੁਪਹਿਰ ਦੇ 1-2 ਵਜੇ। ਇਹ ਹਿਸਾਬ ਲਾ, ਮੈਂ ਕੱਲ ਦੁਪਹਿਰ 1 ਵਜੇ ਤੋਂ ਲੱਗ ਕੇ ਅਸੀਂ ਰਾਤ 9 ਵਜੇ ਤੱਕ ਉੱਥੋਂ ਸਾਨੂੰ 8-9 ਵੱਜ ਗਏ ਸੀ ਜਦੋਂ ਆਏ ਆ। ਹੁਣ ਵੀ ਮੈਂ ਅੱਜ ਨਹੀਂ ਗਿਆ, ਮੈਂ ਢੀਠ ਹੋ ਕੇ ਫੋਨ ਕਰਦੇ ਰਿਹਾ ਮੈਨੂੰ। ਸਾਡੇ ਤੇ ਕ੍ਰਿਕਟ ਦਾ ਟੂਰਨਾਮੈਂਟ ਚੱਲਦਾ, ਤੁਹਾਡੇ ਫੁੱਟਬਾਲ ਦਾ ਚੱਲਣ ਡਿਆ? ਤੇ ਫੁੱਟਬਾਲ ਦੁਪਹਿਰੇ 2 ਵਜੇ ਭੱਜਣਾ ਕਿੰਨੇ ਗਰਾਊਂਡ 'ਚ ਜਾ ਕੇ ਨਾ? 1 ਵਜੇ ਆਣਾ ਵਾ, ਘੋਲ ਕੇ ਡੀਆਂ ਹੀ ਲਾਣੀਆਂ ਉਹਦੇ ਨਾਲ ਚਾਹ ਨਾਲ, ਕਿਉਂਕਿ ਸੁੱਕਾ ਚੂਨਾ ਨਹੀਂ ਛੱਡਣ ਦਾ। ਹਾਂ, ਉਹ ਘੋਲ ਕੇ ਉਹਦੇ ਨਾਲ ਡਰਮੀ ਜੀ ਪਾ ਕੇ ਉਹਨੂੰ ਲਾਣਾ ਵਾ, ਕੋਈ ਘੰਟਾ ਅੱਧਾ ਘੰਟਾ। ਉਹ ਪਾਣੀ ਪੂਣੀ ਲਿਆ ਕੇ ਰੱਖਣਾ ਵਾ, ਸੋਫੇ ਰੱਖਣੇ ਕੱਢ ਕੇ ਬਾਹਰ, ਦੁਬਾਰਾ ਕੁਰਸੀਆਂ ਸਾਰੀਆਂ, ਫਿਰ ਜਿਹੜਾ ਉਹ ਸਪੀਕਰ ਜਿਹੜਾ ਅੰਦਰ ਪਿਆ ਉਹ ਵੀ ਕੱਢ ਕੇ ਲਿਆ ਕੇ ਬਾਹਰ। ਕਿਉਂ ਇੰਤਜ਼ਾਮ ਹੈ ਟੀਮ ਲਾਓ ਕਿ ਖਿਲਾੜੀਆਂ ਨੇ ਕਰਨਾ ਸਪੀਕਰ ਸਪੂਕਰ ਦਾ ਇੰਤਜ਼ਾਮੀਆ? ਕੌਣ ਹੈ ਸੀ ਜਾਂ ਖਿਲਾੜੀ ਇੰਤਜ਼ਾਮੀਆ ਨੇ? ਅੱਛਾ, ਖਿਲਾੜੀਆਂ ਨੇ ਸਾਰਾ ਕੁਝ ਕਰਨਾ, ਪਹਿਲੇ ਸਾਰਾ ਕੁਝ ਇੰਤਜ਼ਾਮ ਸੈੱਟ ਕਰਨਾ ਹੈ ਕਿ ਉਹ ਆਮ ਆ ਕੇ ਵੇਖੇਗੀ, ਤੇ ਉਸ ਤੋਂ ਬਾਅਦ ਫਿਰ ਆਪ ਵੀ ਕਰਨਾ ਹੈ। ਚੱਲ ਬਹਿ ਕੇ ਥੱਕ ਨਾ ਜਾਈਂ ਖਲੋ ਕੇ। ਆਏ ਲੋ ਜੀ, ਸ਼ੇਬੀ ਨੇ ਲਿਆ ਨਵਾਂ ਮੋਬਾਈਲ ਵੀ, ਮਾਸ਼ਾਅੱਲਾ ਲੈ, ਇਹਦੀ ਵੀ ਪਾਰਟੀ ਫਿਰ ਹੈ। ਸਾਮ ਸਿੰਘ ਦਾ ਲਿਆ, ਮੈਂ ਨਵਾਂ ਲਿਆ, ਬੁੱਲੇ ਦਾ ਘਰੇ ਪਿਆ ਸੰਦੇ ਸੀਮਾ ਪਾ ਲਿਆ। ਅੱਛਾ, ਬੁੱਢਲੇ ਵਾਲੇ ਸੀਮਾ ਪਾ ਲਿਆ। ਲੋ ਜੀ, ਬੁੱਢਲੇ ਦਾ ਤੁਹਾਨੂੰ ਬੁੱਢਲੇ ਦਾ ਪਤਾ ਨਾ ਤੁਹਾਨੂੰ ਹੈ? ਬੁੱਢਲਾ ਕਹਿੰਦੇ ਜੀ ਦੇਸੀ ਜ਼ੁਬਾਨ ਚ, ਪੰਜਾਬੀ ਜ਼ੁਬਾਨ ਦੇ ਵਿੱਚ ਅੱਬੇ ਨੂੰ, ਪਿਓ ਨੂੰ ਠੀਕ ਹੈ, ਬਾਪੂ ਨੂੰ ਮਤਲਬ ਬਾਪ ਨੂੰ, ਸਮਝ ਆ ਗਈ? ਸ਼ੇਬੀ ਭਾਈ ਸਭ ਠੀਕ ਹੈ? ਮੈਂ ਵਧੀਆ ਫਿਟਫਾੜ। ਸ਼ਾਮ ਹੋਈ ਪਈ, ਚਲੀਏ ਜਿਹੜਾ ਮੈਂ ਤੁਹਾਨੂੰ ਸਮਝ ਗਿਆ ਕੰਮ ਕਿਹੜੇ ਆਇਆ ਮੈਂ। ਕਿਹੜਾ ਕੰਮ? ਕੰਮ ਕੀ ਜਿਹੜਾ ਪਰਸੋਂ ਦੱਸੇਗਾ ਤੇ ਫੇਰ ਹੀ। ਪਰਸੋਂ ਆਪਾਂ ਕਰਕੇ ਗਏ। ਅੱਛਾ ਲੋ ਜੀ, ਬਹੁਤ ਬਹੁਤ ਮੁਬਾਰਕ ਹੋਣ। ਸ਼ੇਬੀ ਭਾਈ ਦੀ ਵੀ, ਸਾਡਾ ਇੱਕ ਹੀ ਬੰਦਾ ਰਹਿ ਗਿਆ ਸੀ ਖਾਨਦਾਨ ਚ, ਬਾਕੀ ਸਾਰਿਆਂ ਤੇ ਪੈਸੇ ਸ਼ੁਰੂ ਹੋ ਗਏ ਸੀ, ਤੇ ਸ਼ੇਬੀ ਭਾਈ ਦੀ ਅਜੇ ਤੱਕ ਪਹਿਲੀ ਪੇਮੈਂਟ ਨਹੀਂ ਸੀ ਆਈ। ਤੇ ਅੱਜ ਈਦ ਆਈ ਹੈ, ਈਦ ਬਾਹਰ ਲੈ ਕੇ ਆਈ ਹੈ। ਹਾਂ, ਸ਼ੇਬੀ ਭਾਈ ਦੀ ਪਹਿਲੀ ਸੈਲਰੀ ਕਿਸ ਦਿਨ ਆਈ ਹੈ? ਚਾਂਦ ਰਾਤ ਵਾਲੇ ਦਿਨ ਸ਼ੇਬੀ ਭਾਈ ਦੀ ਪਹਿਲੀ ਸੈਲਰੀ ਆਈ ਹੈ ਟਿਕਟੋਕ ਦੀ ਬਾਬਾ ਜੀ, ਚਾਂਦ ਰਾਤ ਵਾਲੇ ਦਿਨ। ਤੇ ਉਹ ਹੁਣ ਸ਼ੇਬੀ ਭਾਈ ਕੋਲ ਅਕਾਊਂਟ ਵਗੈਰਾ ਨਹੀਂ ਸੀ ਹੈ, ਕਹਿੰਦਾ ਭਾਈ ਮੈਨੂੰ ਨਾ ਵਿਦਡਰਾ ਕਰਵਾ ਦਿਓ ਕਿਵੇਂ, ਤੇ ਉਹ ਸ਼ੇਬੀ ਭਾਈ ਦੀ ਪੇਮੈਂਟ ਵਿਦਡਰਾ ਕਰਾਈ ਸੀ, ਤੇ ਉਹ ਆਪਣੇ ਆ ਗਈ ਬੈਂਕ ਦੇ ਵਿੱਚ। ਅੱਛਾ, ਤੇ ਸ਼ੇਬੀ ਹੁਣ ਜਦੋਂ ਤੂੰ ਕਹੇਗਾ ਆਪਾਂ ਚੱਲ ਜਾਂਦੇ ਆਪਾਂ ਚੱਲੀਏ ਫਿਰ, ਨਾਲੇ ਕੀ ਕਹਿੰਦਾ ਨੂੰ ਹੋ ਗਿਆ ਟਾਈਮ 6:48 ਹੋ ਗਏ ਨੇ। ਤੇ ਚਲੋ ਠੀਕ ਹੈ, ਆਪਾਂ ਜਾਂਦੇ ਹਾਂ, ਨਾਲੇ ਹੁਣ ਕਢਾਉਂਦੇ ਆ ਪੈਸੇ, ਕਢਾ ਕੇ ਤੁਹਾਨੂੰ ਖਾਣੇ ਸ਼ਿਬਾਈ ਦੀ ਕਿੰਨੀ ਪੇਮੈਂਟ ਆਈ। ਹਜੇ ਸਾਰੀ ਪੇਮੈਂਟ ਵਿਡਰਾ ਨਹੀਂ ਹੋਈ ਬਾਬਾ ਜੀ, ਅਕਾਊਂਟ ਦੀ ਲਿਮਟ ਛੋਟੀ, ਸਾਡੇ ਗਰੀਬ ਬੰਦੇ, ਸਾਡੇ ਅਕਾਊਂਟ ਨਿੱਕੇ ਨੇ ਠੀਕ ਹੈ। ਵੱਡੇ ਵਲੌਗਰ ਨੇ, ਵੱਡੇ ਯੂਟਿਊਬਰ ਨੇ, ਵੱਡੇ ਟਿਕਟੋਕਰ ਨੇ, ਉਹਨਾਂ ਦੀ ਪੇਮੈਂਟਾਂ ਵੱਡੀਆਂ, ਮਾਲ ਮੋਟਾ ਮਾਲ ਆ ਰਿਹਾ ਹੈ। ਸਾਡੇ ਅਕਾਊਂਟ 'ਚ ਪੈਸੇ ਪੂਰੇ ਨਹੀਂ ਆਏ ਬਾਬਾ ਜੀ। ਅਕਾਊਂਟ ਵਾਲੇ ਕਹਿ ਰਹੇ ਨੇ 2 ਟ੍ਰਾਂਜੈਕਸ਼ਨ ਮਾਰੋ, ਤੇ 1 ਮਾਰ ਲਈ, 1 ਰਹਿ ਗਈ ਹੈ। ਤੇ ਮੈਂ ਕਿਹਾ ਚਲੋ ਥੋੜੇ ਜਿਹੇ ਹੋਰ ਜਮਾ ਕਰ ਲਓ, ਫਿਰ ਕਿਸੇ ਦਿਨ ਮੋਟੀ ਟ੍ਰਾਂਜੈਕਸ਼ਨ ਮਾਰਾਂਗੇ। ਕਿਸੇ ਦਿਨ ਮੋਟੀ ਟ੍ਰਾਂਜੈਕਸ਼ਨ ਮਾਰ ਕੇ ਨਾ ਫਰਦਾ ਨਹੀਂ ਕੋਈ, ਦੱਸਾਂਗੇ ਕਿੰਨੇ ਟੋਟਲ ਆ ਗਏ, ਐਸਾ ਤੁਹਾਨੂੰ ਦੱਸਾਂਗੇ ਹੁਣ ਕਿ ਕਿੰਨੇ ਕੁ ਅਸੀਂ ਕੱਢ ਲੈਣ ਨੇ। ਹਜੇ ਹਾਫ ਟ੍ਰਾਂਜੈਕਸ਼ਨ ਮਾਰੀ ਸ਼ੇਬਾਈ ਨੇ, ਹਾਫ ਹੈ, ਤੇ ਅਮੀਰ ਬੰਦੇ ਵੇਖੋ ਅੱਜ ਤਾਂ ਹੀ ਮੁੰਡਾ ਕੁੜਤਾ ਛੁੜਤਾ ਪਾ ਕੇ ਹੈ ਨਾ ਧੋ ਕੇ ਪਾਇਆ ਵਾ। 2 ਦਿਨ ਦਾ ਟਾਈਮ ਨਹੀਂ ਮਿਲਿਆ। ਪਹਿਲੇ ਦਿਨ ਕੁਰਬਾਨੀ, ਉੱਥੇ ਪੁਰਾਣਾ ਉਹੀ ਟਰੋ ਸ਼ਰਟ, ਫਿਰ ਉਹੀ ਪਾ ਕੇ ਰੱਖਿਆ ਸਾਰਾ। ਕੁਰਬਾਨੀ ਵਾਲੇ ਦਿਨ ਉਹੀ ਸਾਰੇ ਉਹੀ ਪਾਉਂਦੇ ਨੇ ਸਾਰੇ। ਅਗਲੇ ਦਿਨ ਤੁਹਾਨੂੰ ਦੱਸਿਆ ਫਿਰ ਟੂਰਨਾਮੈਂਟ ਉੱਥੇ ਵੀ ਸਾਰਾ ਉਹੀ ਪੁਰਾਣਾ ਟਰੋ ਸ਼ਰਟ। ਮੈਂ ਗੁੱਸਾ ਕੀਤਾ, ਮੈਂ ਕਹਿੰਦਾ ਤੀਜੇ ਦਿਨ ਕੋਈ ਕੰਮ ਕੁਮ ਨਹੀਂ ਕਰਨਾ, ਪੱਠੇ ਲੈ ਕੇ ਆਣੇ, ਤਾਇਆ ਆਪੇ ਪੱਠੇ ਲੈ ਕੇ ਆਵੇਗਾ,
ਕੋਈ ਹੱਥ ਦਾ ਕੰਮ ਨਹੀਂ ਕੀਤਾ, ਨਾ ਸਕੂਲੇ ਗਿਆ ਉੱਥੇ ਮੈਚ ਮੂਚ ਮਤਲਬ ਡੀਆਂ ਲਾਈਆਂ, ਉਹ ਨਾ ਉੱਠ ਕੇ ਨਾ ਧੋਏ ਕੱਪੜੇ ਪਾਏ ਨੇ ਆਪਾਂ। ਮੈਂ ਕਿਹਾ ਅੱਜ ਕੁਝ ਨਹੀਂ ਕਰਨਾ, ਅੱਜ ਕੱਪੜੇ ਪਾਣੇ ਨੇ ਨਵੇਂ। ਚਲੋ ਜੀ ਹੁਣ ਚੱਲੀਏ, ਪਹਿਲੇ ਤੇ ਸ਼ਿਵ ਭਾਈ ਨੂੰ ਜਿਹੜਾ ਨਾ ਪੇਮੈਂਟ ਕਢਾ ਕੇ ਦੀ ਟਾਈਮ ਕਿਉਂਕਿ ਸ਼ਾਮ ਬਾਹਰ ਹੋਈ ਪਈ ਹੈ, 7 ਵਜੇ ਦਾ ਟਾਈਮ ਹੈ ਤੇ ਉਹਨੇ ਫਿਰ ਪਿੰਡ ਜਾਣਾ ਤੇ ਰਸਤਾ ਵੀ ਫਿਰ ਪਿੰਡਾਂ ਦਾ ਹੁੰਦਾ ਤੇ ਲੇਟ ਹੋਣ ਤੋਂ ਪਹਿਲੇ ਜਿਹੜਾ ਨਾ ਆਪਾਂ ਨੂੰ ਪੈਸੇ ਵਿਦਡਰਾ ਕਰਾ ਦਈਏ। ਲੋ ਜੀ ਸ਼ੇਬੀ ਭਾਈ ਜਾ ਕੇ ਹਾਂਜੀ ਮਾਰੋਗੇ ਮੁੰਡਾ ਮੇਰੇ ਨਾਲ ਵੀ ਕਾਲਾ, ਇੰਨੀਆਂ ਖੁਸ਼ੀਆਂ ਹੈ ਮੁੰਡੇ ਦੇ ਚਾਹ ਹੀ ਨਹੀਂ ਮੁੱਕਦੇ ਪਏ। ਪਾਣੀ ਥੋੜਾ ਪੀਣਾ, 4 ਗਲਾਸ ਪਾਣੀ ਦੇ ਪੀ ਗਏ ਤੇ ਬਸ ਇੰਨਾ ਕੁ ਪਿਆਰ ਚੱਲਦਾ ਹੀ ਹੈ ਨਾ ਹੁਣ। ਸ਼ਿਵ ਭਾਈ ਵਾਕਈ ਘਟਾਣੇ ਮੈਂ ਕਹਿੰਦਾ ਰਹਿਣ ਦੇ, ਜਮਾ ਕਰ ਲਾ, ਜਮਾ ਕੀਤੇ ਰਹਿਣ ਦੇ, ਅਗਲੀ ਕੁਰਬਾਨੀ ਤੇ ਮੇਰੇ ਕੋਲ ਸਾਰੇ ਇਕੱਠੇ ਲੈ ਲਈ। ਅਗਲੇ ਕੇ ਪਾਣੀ ਵੇਖਿਆ ਹੀ ਉਦੋਂ ਜਦੋਂ ਆਉਂਗਾ ਫੇਰ ਕਢਾ ਲਾਂਗੇ। ਮੇਰੇ ਕੋਲ ਡਬਲ ਕਰਕੇ ਲੈ ਲਈ, ਤੂੰ ਹੋਰ ਦੱਸ। ਨਹੀਂ ਮੈਂ ਆਪਦੇ ਜਿਹੜੇ ਮੇਰੇ ਭਰਾ ਭੈਣ ਆਣਾ ਥਾਵਾਂ ਸੀ ਭਾਈ, ਵਾਕਈ ਮੇਰੀ ਟਿਕਟੋਕ ਦੀ ਅਰਨਿੰਗ ਆਈ, ਉਹਨਾਂ ਨੂੰ ਹੌਸਲਾ ਹੋਵੇ ਥੋੜਾ ਜਿਹਾ। ਚੱਲ ਠੀਕ ਹੈ 2 ਮਿੰਟ ਸਾਰਿਆਂ ਦੀ ਆ ਗਈ, ਮੇਰੇ ਇਕੱਲੇ ਦੀ ਨਹੀਂ ਆਈ ਅਜੇ ਤੱਕ, ਤੇ ਹੁਣ ਆ ਗਈ ਤੇ ਮੇਰੇ ਬੇਚੈਨੀ ਬਤਾਵ ਹੋ ਰਿਹਾ ਮੈਂ ਕਢਾਉਣ ਦੇ ਵੇਖਣ। ਸ਼ੇਬੀ ਦੇ ਬਾਈ ਸਭ ਤੋਂ ਲੇਟ ਹੋ ਗਏ ਸੀ, ਚਲੋ ਸ਼ੇਬੀ ਨੂੰ ਹੁਣ ਕਢਾ ਕੇ ਵਿਖਾ ਦੇਣੇ ਕਿ ਕਿੰਨੇ ਕਾ ਹੈ। ਤੱਕ ਮੈਨੂੰ ਲੱਗਦਾ ਸ਼ੇਬੀ ਨੂੰ ਵੀ ਸ਼ੋਰਟ ਹੀ ਨਹੀਂ ਆਏ ਕਿੰਨੇ ਆਏ ਨੇ। ਕਨਵਰਜਨ ਮੈਂ ਕੋਈ ਨਹੀਂ ਦੱਸੀ, ਉਹਨੂੰ ਐਗਜ਼ੈਕਟਲੀ USD ਚ ਪਤਾ ਹੈ, ਹੁਣ ਕਨਵਰਜਨ ਹੋ ਕੇ ਕਿੰਨੇ ਨਿਕਲਦੇ ਨੇ ਮੈਂ ਦੱਸਦਾ ਹੁਣ ਕਢਾਉਣ ਤੋਂ ਬਾਅਦ। A few moments later. ਲੋ ਜੀ ਦੂਜੀ ਵਾਰੀ ਆ ਗਿਆ ਭਾਈ ਸਲਮਾਨ ਦੇ ਨਾਲ ਮਸ਼ੀਨ ਵੇਖਣ, ਤੀਜੀ ਵਾਰੀ ਇਨਸ਼ਾਅੱਲਾ ਕੱਲਾ ਆਵੇਗਾ ਸ਼ੇਰ। ਲੈ ਤੂੰ ਐਡ ਕੀ ਤੂੰ ਆਪੇ ਕਢਾ ਐਤ ਕੀ ਆਪੇ ਲੋ ਜੀ, ਕਿਉਂਕਿ ਆਪਾਂ ਵੀ ਇਨਸ਼ਾਅੱਲਾ ਹੁਣ ਮਾਲ ਲਾ ਪਿਆ। ਚੱਲ ਹੁਣ ਨਾਪੇ ਜਿਹੜਾ ਨਕਦ ਰਕਮ ਕੇ ਲਈ ਕੈਸ਼ ਵਿਦਡਰਾ ਥੱਲਾ ਦੂਸਰਾ ਹਾਂ ਇਹ ਜਿਹੜਾ ਬਟਨ ਆਪ ਦੇ ਟੱਚ ਨਹੀਂ ਕਰ ਰਿਹਾ। ਹਾਂ ਉਹ ਕਹਿੰਦੇ ਰਸੀਦ ਦਸਤਿਆਬ ਨਹੀਂ ਹੈ, ਹਾਂ ਕਰ ਦੇ ਬਟਨ ਦੇ ਸਾਹਮਣੇ ਬਟਨ ਥੱਲੇ ਇਹਦੇ ਸਾਹਮਣੇ ਇਹ ਜਿਹੜਾ। ਚਲ ਹੁਣ ਇੱਥੇ ਅਮਾਉਂਟ ਲਿਖਣੀ ਪਹਿਲੇ, ਚਲੋ ਪੈਸੇ ਲਿਖ। ਇਹਨੇ ਇੱਕ ਟ੍ਰਾਂਜੈਕਸ਼ਨ ਚ ਥੋੜੇ ਕਢਾਉਣੇ ਨੇ, ਇਨ ਤੋਂ ਬਾਅਦ ਨਹੀਂ ਕੱਢਦਾ। ਹਾਂ ਪਤਾ ਨਹੀਂ ਕੀ ਮਸਲਾ ਮੇਰੇ ਕਾਰਡ ਛੋਟੀ ਟ੍ਰਾਂਜੈਕਸ਼ਨ ਕੱਢਦਾ ਨਹੀਂ, ਇਹ ਥੋੜੇ ਨੇ ਛੋਟੀ ਟ੍ਰਾਂਜੈਕਸ਼ਨ ਕਰਦਾ ਭਾਈ, ਇਹ ਥੋੜੇ ਨੇ। ਕਾਰਡ ਫੜਨਾ ਪਹਿਲੇ, ਹੁਣ ਪੈਸੇ ਆ ਗਏ ਫੜ ਹੱਥ ਕਰਕੇ ਥੱਲੇ ਡਿੱਗ ਜਾਂਦਾ। ਉਹ ਛੱਡ ਦੇ, ਖਿੱਚ ਲਾ ਭਾਈ, ਕਿਹੜੀ ਪਾਰਟ ਵੀ ਦਿੰਦੀ ਹੁੰਦੀ ਏ। ਆ ਭਾਈ ਇਹ ਥੋੜੇ ਨੇ, ਅਜੇ ਥੋੜੇ ਨੇ, ਹੋਰ ਆਉਂਦੇ ਸਬਰ ਕਰ। ਬਿਸਮਿਲ੍ਲਾਹਿਰ ਇੱਥੇ ਇੱਕ ਸ਼ੇਬੀ ਦੇ ਐਂਡ ਥੋੜੀ ਹੋਣੇ ਨੇ। ਅੱਛਾ ਆਪਾਂ ਸਵਾਦ ਲੈਂਦੇ ਹੌਲੀ ਕੱਢੇ ਸਵਾਦ ਲੈ ਨਹੀਂ, ਇਹ ਟ੍ਰਾਂਜੈਕਸ਼ਨ ਵੱਡੀ ਨਹੀਂ ਕਰਦੇ। ਅੱਛਾ ਹਾਂ ਇੱਕ ਟ੍ਰਾਂਜੈਕਸ਼ਨ ਨਹੀਂ ਕਰਦਾ। ਇਹ ਕੈਮਰਾ ਲੱਗਾ ਹੈ, ਡਿਟੈਕਟ ਕਰਦਾ ਤੈਨੂੰ। ਹੈਲੋ ਕਿ ਕਾਰਡ ਫੜ ਖਿੱਚ ਲਾ ਹੁਣ ਨਹੀਂ ਅਜੇ ਪੈਸੇ ਤੇ ਨਿਕਲ ਲੈਂਦੇ, ਕਾਰਡ ਕੱਟਾ ਕਰਤਾ, ਕਹਿੰਦੇ ਮਾਲ ਕੋਟਾ ਕੱਢ ਲਿਆ। ਛੱਡ ਦਿਓ, ਤੁਸੀਂ ਤਾਂ ਫੜ ਹੀ ਲੈਂਦੇ, ਛੱਡ ਦਿਓ। ਲਓ ਜੀ ਸ਼ੇਬੀ ਭਾਈ ਮਾਲ ਤੇ ਮਾਲ, ਸ਼ੇਬੀ ਨੂੰ ਖਾਣਾ ਮਾੜਾ ਜਿਹਾ ਹਿਲਾ ਕੇ ਆਹ ਤਾਂ ਈਦ ਦਾ ਦਿਨ ਫਰੈਸ਼ ਹੀ ਮਾਲ, ਨਵੇਂ ਹੀ ਆਏ ਨੇ। ਚਲੋ ਘਰੇ ਜਾ ਕੇ ਇਹਦੇ ਬਾਹਰ ਲੈਣ ਲੱਗ ਗਈ ਹੈ। ਸ਼ੇਬਾ ਹੀ ਦਿਖਾ ਦਿਓ ਯਾਰ, ਹੁਣ ਪੈਸੇ ਵੀ ਦਿਖਾ ਦਿਓ। ਲੈ ਯਾਰ ਲੱਗ ਗਿਆ ਨਹੀਂ, ਇੱਥੇ ਨਾਣੇ ਆਵਾਮ ਸਾਰੀ ਵੇਖਣ ਰਹੀ ਹੈ, ਪਤਾ ਨਹੀਂ ਬੈਂਕ ਟੁੱਟ ਕੇ ਆ ਗਏ ਨੇ, ਬਸ ਐ ਨਹੀਂ ਦਿਖਾ ਦਈਏ, ਬਸ ਆਜੋ ਵੱਡਾ ਨੋਟ ਵੇਖ ਲੈਣਾ। ਬਾਬਾ ਜੀ ਸ਼ੇਬਾ ਨੇ 5-5 ਵਾਲੇ ਨੋਟ ਫਰੈਸ਼ ਨਿਕਲੇ। ਸ਼ੇਬੀ ਦੀ ਕਿਸਮਤ ਚੈੱਕ ਕਰੋ। ਚਲੋ ਜੀ ਅੱਲਾਹੁ ਅਕਬਰ। ਘਰੇ ਆ ਗਏ ਜਿਵੇਂ ਵਾਟ ਹੋ ਦੇ ਬਾਬਾ ਜੀ, ਸ਼ਾਮ ਹੋ ਗਈ, ਬੱਤੀਆਂ ਹੁਣ ਸ਼ੇਬੀ ਭਾਈ ਦੇ ਪੈਸੇ ਗਿਣੇ। अस्सलाम वालेकुम। हाल भी ठंडा हो गया वेला भाई। ਅੱਗੇ ਆਹੀ ਹਾਲ ਗਰਮ ਸੀ। ਹਾਲ ਵੀ ਠੰਡਾ ਹੋ ਗਿਆ। ਨਹੀਂ ਦਰਵਾਜ਼ਾ ਲੱਕ ਬੰਦ, ਅੱਗੇ ਆਹੀ ਹਾਲ ਕਿੰਨਾ ਗਰਮ ਸੀ। ਜਦੋਂ ਅੱਗੇ ਆਇਆ ਸੀ ਅੰਬਾਂ ਦੀ ਖੁਸ਼ਬੂ ਆ ਰਹੀ ਘਰ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਸਲਾਮ ਤੇ ਖੈਰੀ ਘਰੇ ਪਹੁੰਚ ਆਏ। ਘਰੇ ਪਹੁੰਚ ਗਏ ਸਲਾਮਤੀ ਖੈਰੀ ਹੈ। ਬੇਬੇ ਸੁੱਤੀ ਵੀ ਹੈ। ਆਪਾਂ ਇੱਥੇ ਵੇਖ ਲਈਏ ਸ਼ੇਬੀ ਦੇ ਪੈਸੇ ਹੈ ਜੀ। ਹੁਣ ਸ਼ੇਬੀ ਭਾਈ ਕੋ ਗਿਣ ਕੇ ਵੇਖਦੇ ਆ ਕਿ ਕਿੰਨੇ ਪੈਸੇ ਹੋਏ ਨੇ। ਸ਼ੇਬੀ ਭਾਈ ਜਰਾ ਸਾਨੂੰ ਵੀ ਦਿਖਾਓ, ਹਾਂ ਦੀਦਾਰ ਕਰਾਓ ਕਿ ਕਿੰਨਾ ਕਮਾਲ ਕੱਢ ਲਿਆ ਜੀ। ਆਏ ਹਾਏ, ਆਹ ਤਾਂ ਲੱਗਦਾ ਇਹ ਤਾਂ ਐਸੇ ਕੜਕ ਨਹੀਂ ਹੋਣੇ 5-5 ਫਰੈਸ਼ ਨੋਟ ਫਰੈਸ਼ ਨਹੀਂ। ਇਹ ਨੋਟ ਤੂੰ ਇੰਜ ਛਨ ਛਨ ਕਰਨਾ, ਇਕੱਲੇ 5-5 ਹਜ਼ਾਰ ਵਾਲੇ ਇੰਜ ਕਰ, ਇੰਜ ਹਿਲਾ ਇਹਨਾਂ ਨੂੰ। ਨਹੀਂ ਸਾਰੀ ਇਕੱਠੀ ਕਰ ਦੇ 5 ਹਜ਼ਾਰ ਵਾਲੀ ਜਿੰਨੀ ਕਿ ਹੈ। ਇਹ ਆਏ ਹਾਏ 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 ਫਰੈਸ਼ ਨੋਟ, ਟੋਟਲੀ ਫਰੈਸ਼ ਬਾਬਾ ਜੀ। 5000 ਵਾਲੇ ਤੋਂ ਉਹਨਾਂ ਨੇ ਟੋਟਲੀ ਫਰੈਸ਼। ਇਸ ਤਰ੍ਹਾਂ ਨਾ ਅਲੀ ਟਾਊਨ 'ਚ ਇੱਕ ATM ਮਸ਼ੀਨ ਆ MCB ਵਾਲਿਆਂ ਦੀ, ਉਹਦੇ ਤੋਂ ਮੈਂ ਜਿੰਨੀ ਵਾਰੀ ਪੈਸੇ ਕਢਾਏ ਨਾ 5000 ਵਾਲਾ 1000 ਵਾਲਾ ਚਾਹੇ 500 ਵਾਲਾ, ਜਿੰਨੇ ਪੈਸੇ ਉਹ ਫਰੈਸ਼ ਨੋਟ ਹੀ ਕੱਢਦੀ ਹੈ। ਅੱਛਾ ਹਾਂ ਤੇ ਮੈਂ ਨਾਲ ਇਹ ਹੈ ਕਿ 10 ਰਾਂ ਮੰਗ ਜਾਓ ਨਾ ਅੱਗੇ ਪਿੱਛੇ ਤੇ ਉਹ ਆਂਦੇ ਲੈ ਵੀ 10 ਰਾਂ ਆਂਦਾ ਹੀ ਕੋਈ ਨਹੀਂ। ਮੈਂ ਆ ਚਾਂਦਰਾ ਤੋਂ ਇੱਕ ਦਿਨ ਪਹਿਲੇ ਗਿਆ, ਮੈਂ ਕਿਹਾ 100 ਵਾਲੀ ਕਾਪੀ 50 ਵਾਲੀ 20 ਵਾਲੀ 10 ਵਾਲੀ ਕੋਈ ਕਾਪੀਆਂ ਵੀ ਪਈਆਂ ਦੇ ਦਿਓ। ਕਹਿੰਦੇ ਇੱਕ ਕਾਪੀ ਵੀ ਨਹੀਂ ਹੈ। ਇਹ ਵੀ ਕਰਦੇ ਨੇ, ਉਹ ਜਿਹਨਾਂ ਤਲਕ ਬਣਿਆ ਹੁੰਦਾ ਨਾ ਉਹਨਾਂ ਨੂੰ ਦੇ ਦਿੰਦੇ ਨੇ। ਮੈਂ ਕਿਹਾ ਭਾਈ ਇਹ ਮੈਨੂੰ ਲਾੜਾ ਵਾਲੀ ਹਾਰਾਂ ਦੀ ਦੁਕਾਨਾਂ ਤੋਂ ਲੱਭਦੀ, ਉੱਥੋਂ ਕਿਵੇਂ ਲੱਭ ਜਾਣਗੀਆਂ? ਕਹਿੰਦਾ ਉੱਥੋਂ ਲੱਭ ਜਾਂਦੇ ਬਸ। ਮੈਂ ਕਿਹਾ ਵੀ ਬੈਂਕਾਂ 'ਚ ਜਾਂਦੇ ਨੇ। ਕਹਿੰਦਾ ਇਹ ਨਹੀਂ ਪਤਾ ਮੈਨੂੰ। ਚਲੋ ਗੱਲਾਂ ਨਾ ਲਾਓ, ਤੁਸੀਂ ਹੁਣ ਦੱਸੋ ਹਾਂ ਪੈਸਾ ਕਿੰਨਾ ਕਢਾ ਲਿਆ ਜੇ। ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ, ਸਾਹ ਲੈ ਲਾ ਸਾਹ। ਇੱਧਰ ਸੋਫੇ ਤੇ ਬਹਿ ਜਾ, ਇੱਥੇ ਬਹਿ ਜਾ ਬਹਿ ਜਾ। ਹੁਣ ਤੇ ਮੁੰਡੇ ਨੂੰ ਬਹਿਣ ਨੂੰ ਥਾਂ ਨੀ ਲੱਭਦੀ ਵੀ। ਬਹਿ ਜਾ ਕਿਤੇ ਬਹਿ ਜਾ। ਲੋ ਜੀ ਫਿਰ ਲੱਗਿਆ ਕਾਪੀ ਨੂੰ ਹੱਥ।
ਅਸੀਂ ਆਪ ਨਹੀਂ ਹੈਗੇ ਨੇ। ਗਿਣੋ ਮੂਧੇ ਕਰਕੇ ਹਾਂਜੀ 1 2 3 4 2 ਹੋ ਗਏ 2000 ਹੋ ਗਿਆ 3 4 5 6 7 8 9 10 ਆਏ ਹਾਏ 10 15 20 25 30 25 35 40 45 50 ਲੋ ਜੀ ਮੇਰੇ ਅਕਾਊਂਟ ਦੀ ਲਿਮਟ ਮੇਰੀ ਏਟੀਐਮ ਦੀ 50000 ਹੈ। ਇਸ ਵਜ੍ਹਾ ਤੋਂ 50 ਨਿਕਲਿਆ, ਲੇਕਿਨ ਸ਼ੇਬੀ ਦੇ 50 ਨਹੀਂ ਹੈ। ਸ਼ੇਬੀ ਅੱਜ ਕੱਲ ਉਤਲੀਆਂ ਵਾਵਾਂ 'ਚ, ਬਾਕੀ ਕੱਲ ਕਢਾਵਾਂਗੇ। ਬਾਕੀ ਇਨਸ਼ਾਅੱਲਾ ਕੱਲ ਕਢਾਵਾਂਗੇ। ਸ਼ੇਬੀ ਨੇ ਮੈਨੂੰ ਦੱਸਿਆ ਨਹੀਂ, ਜੇ ਮੈਨੂੰ ਦੱਸਿਆ ਹੁੰਦਾ ਤਾਂ ਮੈਂ ਇੱਕ ਟ੍ਰਾਂਜੈਕਸ਼ਨ ਕੱਲ ਮਾਰ ਲੈਣੀ ਸੀ, ਇੱਕ ਅੱਜ ਮਾਰ ਲੈਂਦੇ, ਠੀਕ ਹੈ। ਇਹਨੇ ਮੈਨੂੰ ਦੱਸਿਆ ਨਹੀਂ ਸੀ। ਮੇਰੀ ਲਿਮਟ 50000 ਦੀ ਹੈ ਡੇਲੀ ਦੀ, ਤੇ ਹੁਣ ਇਸ ਵਜ੍ਹਾ ਤੋਂ ਇੱਕ ਟ੍ਰਾਂਜੈਕਸ਼ਨ ਵੱਜੀ ਹੈ 50000 ਦੀ ਹੈ। ਮਾਸ਼ਾਅੱਲਾ ਅੱਛੀ ਅਰਨਿੰਗ ਆ ਰਹੀ ਹੈ। ਤੁਸੀਂ ਵੀ ਮਿਹਨਤ ਕਰੋ, ਟਿਕਟੋਕ 'ਚ ਪੈਸੇ ਆਉਂਦੇ ਨੇ, ਇਹ ਨਹੀਂ ਕਿ ਨਹੀਂ ਆਉਂਦੇ ਆ। ਤੁਹਾਡੇ ਸਾਹਮਣੇ ਮੈਨੂੰ ਵੀ ਆਏ ਗਏ ਨੇ, ਤੇ ਅੱਲਾ ਖੈਰ ਕਰੇ। ਕੋਈ ਨਹੀਂ, ਲੱਗੇ ਹੋਏ ਆ ਇਨਸ਼ਾਅੱਲਾ, ਹੋਰ ਮਿਹਨਤ ਕਰਾਂਗੇ ਤਾਂ ਅੱਲਾ ਹੋਰ ਫਲ ਦੇਵੇਗਾ ਇਨਸ਼ਾਅੱਲਾ। ਤੁਸੀਂ ਵੀ ਸਾਰੇ ਮਿਹਨਤ ਕਰੋ ਰੱਜ ਕੇ, ਤੇ ਘਰੇ ਬਹਿ ਕੇ ਸਕੂਨ ਦੇ ਨਾਲ ਦਾ ਰੋਜ਼ੀ ਆਉਂਦੀ ਹੈ। ਰੋਜ਼ੀ ਆ ਗਈ, ਹੁਣ ਇਹਦੀ ਪਾਰਟੀ ਕਿਦਾਂ ਦੇਣੀ ਹੈ ਭਾਈ? ਪਹਿਲੀ ਪੇਮੈਂਟ ਤੇ ਆ ਗਈ ਹੈ। ਸਾਨੂੰ ਰੋਜ਼ੀ ਨਾਲ ਨਹੀਂ, ਸਾਨੂੰ ਸਿੱਧੀ ਗੱਲ ਢੇਡ ਨਾਲ ਹੈ। ਜੋ ਕੁਛ ਦਾ ਮੌਕਾ ਸਾਨੂੰ ਤੇ ਬਾਬਾ ਜੀ ਰੋਟੀ ਚਾਹੀਦੀ। ਹੁਣ ਈਦ ਦਾ ਮੌਕਾ ਹੈ, ਠੀਕ ਹੈ, ਤੇ ਈਦ ਦੇ ਉੱਤੇ ਗੋਸ਼ਤ ਤੇ ਆਪਾਂ ਖਾਣਾ ਨਹੀਂ। ਇਹ ਨਹੀਂ ਕਹਿਣਾ ਕਿ ਕੜਾਈ ਖਾਦਾ, ਕਿਸੇ ਕੜਾਈਆਂ ਦੇ ਸ਼ੌਕੀਨ ਆ। ਹੁਣ ਕੜਾਈਆਂ ਖਾ ਅਸੀਂ ਰੱਜ ਗਏ ਆ, ਅੱਕ ਗਏ ਆ। ਹੁਣ ਤੁਸੀਂ ਦੱਸੋ ਪਾਰਟੀ ਕਿਦਾਂ ਦੇਣੀ ਹੈ? ਅੱਜ ਕੱਲ ਦੇ 2-3 ਦਿਨਾਂ ਚ ਤੇ ਮੈਂ ਖਾਣ ਵਾਲਾ ਨਹੀਂ ਹੈ। ਪਾਰਟੀ ਮੈਂ ਲੱਗੀ ਆਣਾ ਵਾ, ਸਵੇਰੇ ਆਣਾ ਵਾ, ਸਵੇਰੇ ਨਹਾ ਧੋ ਕੇ ਤੁਸੀਂ ਵੀ ਰੈਡੀ ਰਹਿਣਾ ਵਾ। ਲਓ ਜੀ ਸਾਰੇ ਸੁਣ ਲਓ, ਸਵੇਰੇ ਆਪਾਂ ਇਨਸ਼ਾਅੱਲਾ ਇਸ ਟਾਈਮ ਹੀ ਆਵਾਂ, ਜਿੱਦੋਂ ਮਰਜ਼ੀ ਆਇਆ, ਆਪਾਂ ਕੋਈ ਮਸਲਾ ਨਹੀਂ। ਇਸ ਟਾਈਮ ਸਕੂਨ ਨਾਲ ਜਾਵਾਂਗੇ, ਜਿਹੜੇ ਬਾਕੀ ਪੈਸੇ ਆਉਣਾ ਇਹ ਪਾਰਟੀ ਵੀ ਕਰਾਂਗੇ। ਠੀਕ ਹੈ ਜੀ, ਮੈਂ ਸਵੇਰੇ ਰਵਾਂਗਾ ਰੈਡੀ। ਲੋ ਜੀ ਮੰਜਾ ਹਿਲ ਪਿਆ ਅੰਦਰ। ਮੈਨੂੰ ਲੱਗਦਾ ਫੁੱਫੀ ਤੇਰੀ ਉੱਠ ਵੀ ਹੈ, ਆਪਣੀਆਂ ਗੱਲਾਂ ਸੁਣ ਕੇ ਉਹਨਾਂ ਨੇ। ਫੁੱਫੀ ਨੇ ਵੀ ਕਿਹਾ ਹੋਣਾ ਕਿ ਵੇਲਾ ਜੀ ਪਿੱਟਣ ਲੱਗ ਗਏ ਨੇ, ਆ ਕੇ ਬਸ ਚੀਕਾ ਪੈਣਾ ਸ਼ੁਰੂ ਹੋ ਗਿਆ, ਤਾਂ ਮੈਂ ਜਲਦੀ ਉੱਠ ਪਿਆ। ਆਏ ਚਾਂਦਨੀ ਆ ਜਾਏ। ਲੈ ਚਾਂਦਨੀ ਹੱਥ 'ਚ ਮੋਬਾਈਲ ਫੜਿਆ ਤੇ ਚਾਂਦਨੀ ਵੇਖੋ ਛਮ ਕਰਦੀ ਅਗਲੀ ਆ ਰਹੀ ਹੈ। ਲੈ ਜੀ ਭਾਂਜੇ ਤੁਹਾਡੇ ਦੀ ਪਹਿਲੀ ਪੇਮੈਂਟ ਆ ਗਈ ਹੈ। ਭਾਂਜੇ ਤੁਹਾਡੇ ਦੀ ਹੈ ਭਤੀਜਾ ਹੈ। ਲੋ ਜੀ ਭਤੀਜੇ ਦੀ ਫਰੈਸ਼ ਨੋਟ ਨਿਕਲੇ ਨੇ ਪੇਮੈਂਟ ਪਹਿਲੀ ਚੋਂ, ਫਰੈਸ਼ ਕੜਕਨੇ ਨੋਟ। ਸਾਰੇ ਮਿਹਨਤ ਕਰੋ, ਅੱਲਾਹ ਤਾਲਾ ਸਭ ਦੀ ਰੋਜ਼ੀ 'ਚ ਬਰਕਤ ਪਾਵੇ, ਆਮੀਨ ਤੇ ਸਭ ਨੂੰ ਬਹੁਤਾ ਦੇਵੇ। ਆਮੀਨ। ਹਾਂਜੀ ਫੁੱਫਾ ਨੂੰ ਪਤਾ ਵਾ ਕਿੰਨੇ ਆਪਾਂ ਤਾਂ ਆਪਸ ਹੀ ਗਿਣ ਲੈਣ। ਫੁੱਫੀ ਨੇ ਸੁਣ ਲਿਆ ਹੋਏਗਾ। ਲੋ ਜੀ ਮੁੰਡੇ ਦੀ ਪਹਿਲੀ ਪੇਮੈਂਟ ਜਿਹੜੀ ਨਾ 50000 ਅਸੀਂ ਅਜੇ ਤੱਕ ਵਿਦਡਰਾ ਕਰਾਇਆ। ਮੇਰੇ ਕਾਰਡ ਦੀ ਲਿਮਟ ਸੀ 50000 ਦੀ, ਤੇ ਬਾਕੀ ਹਜੇ ਹੋਰ ਹੈ ਨਾ। ਸ਼ੇਬੀ ਉੱਚਾ ਬੰਦਾ, ਬਾਬਾ ਜੀ ਅਮੀਰ ਬੰਦਾ, ਵੱਡੇ ਨੋਟ। ਤੇ ਬਾਕੀ ਇਨਸ਼ਾਅੱਲਾ ਸਵੇਰੇ ਉਹਨੂੰ ਬਾਕੀ ਕਢਾ ਕੇ ਦੇਵਾਂਗੇ, ਤੇ ਫਿਰ ਜਿਹੜਾ ਨਾ ਟੋਟਲ ਕੈਲਕੂਲੇਸ਼ਨ ਦੱਸਾਂਗੇ ਕੱਲ ਵਾਲੇ ਵਲੌਗ 'ਚ, ਪਤਾ ਲੱਗ ਜਾਏਗਾ ਕਿ ਟੋਟਲ ਕੈਲਕੂਲੇਸ਼ਨ ਕਿੰਨੀ ਹੈ। ਠੀਕ ਹੈ। ਤੇ ਹਾਂਜੀ ਹੁਣ ਇਜਾਜ਼ਤ ਦਿਓ, ਕਿਉਂਕਿ ਬਾਹਰ ਹਨੇਰਾ ਬੜਾ ਹੋਇਆ ਪਿਆ ਵਾ। ਸ਼ਾਮ ਤੋਂ 7:30 ਹੋਏ ਪਏ ਨੇ। ਜ਼ਾਨ ਹੋਣ ਵਾਲੀ ਹੈ ਨਾ, ਜ਼ਾਨ ਹੋਣੀ ਵਾਲੀ ਹੈ, ਹੋ ਗਈਆਂ ਮਗਰਬ ਦੇ ਜ਼ਾਨਾਂ ਹੋ ਗਈਆਂ। ਤੇ ਇਸ ਤੋਂ ਪਹਿਲੇ ਹਨੇਰਾ ਹੋਵੇ ਤੇ ਮੈਂ ਜਾਵਾਂ ਪਿੰਡ। ਜਾਓ ਈਦ ਦਿਨ ਟਾਈਮ ਨਾਲ। ਮੁੰਡਾ ਤੇ ਹਵਾਵਾਂ 'ਚ ਹੀ ਅੱਜ ਹੈ। ਮੁੰਡਾ ਨੋਟਾਂ ਨਵਾਂ ਲਈ ਜਾ ਰਿਹਾ। ਕੀ ਬਾਤ ਮੈਂ ਹੁਣ ਪੈਸੇ ਪੂਰੇ ਕਰਦਾ ਕਿ ਨਹੀਂ ਇੰਜ ਹੀ ਹੱਲਣੇ। ਚੈੱਕ ਕਰੋ, ਇਹ ਹੱਥ 'ਚ ਪੂਰੇ ਖਿਲਾਰ ਕੇ ਨਾ ਚੱਲਣ ਦੇ ਆ, ਪੱਖੇ ਦੀ ਹਵਾ ਨਹੀਂ ਆਉਂਦੀ ਮੈਨੂੰ। ਹਾਂ ਨੋਟਾਂ ਦੀ ਆਵਾਜ਼ ਅੱਜ ਦੀ ਹਵਾ ਆਉਂਦੀ ਨਾ ਹੈ। ਸੋਹਣਿਆ ਸਦਕੇ ਜਾਵਾਂ, ਇਹਨਾਂ ਦੀ ਗਰਮੀ ਇੰਨੀ ਹੁੰਦੀ ਹੈ, ਪੁੱਲ ਜਾਂਦਾ। ਇਹ ਨੋਟਾਂ ਦੀ ਗਰਮੀ ਬਹੁਤੀ ਹੁੰਦੀ, ਇਹਨਾਂ ਨੇ ਹਵਾ ਲੈਣ ਡਿਆ। ਮੁੰਡਾ ਕਹਿੰਦਾ ਨੋਟਾਂ ਦੀ ਗਰਮੀ ਹੈ। ਉਹ ਮੇਰਾ ਥੋ ਤਿਲਕਣ ਦਿਆ ਨੇ ਮਾਂਦੇ ਤੇਰੇ ਅੱਜ ਨਾ ਮੈਂ ਕਹਿੰਦਾ ਨਾ ਅੱਜ ਅੱਲਾਹ ਤਾਲਾ ਤੰਦਰੁਸਤੀ ਦੇਵੇ, ਸਿਹਤ ਇਨਸ਼ਾਅੱਲਾ ਦੇਵੇ। ਇਨਸ਼ਾਅੱਲਾ ਅੱਲਾਹ ਤਾਲਾ ਰੋਜ਼ੀ 'ਚ ਬਰਕਤ ਪਾਵੇ ਨਾ। ਬੱਚਿਆਂ ਨੂੰ ਮਿਹਨਤ ਕਰਦੇ ਨੇ ਬੱਚੇ, ਤੇ ਬੱਚਿਆਂ ਨੂੰ ਅੱਲਾਹ ਤਾਲਾ ਰੋਜ਼ੀ 'ਚ ਬਰਕਤ ਪਾਉਂਦਾ, ਤੇ ਬੱਚਿਆਂ ਨੂੰ ਖੁਸ਼ੀ ਹੁੰਦੀ ਹੈ। ਆਮੀਨ। ਤੇ ਦੁਆ ਕਰਨੇ ਹਰ ਦੇ ਬੱਚੇ ਨੂੰ ਅੱਲਾਹ ਤਾਲਾ ਨੇਕ ਕਰੇ, ਤੇ ਨੇਕ ਕਮਾਈ ਦੇਵੇ। ਤੇ ਕੋਈ ਵੀ ਜਾਣਦੇ ਨੇ ਕਿ ਟਿਕਟੋਕ ਤੋਂ ਪੈਸੇ ਨਹੀਂ ਕਮਾਏ ਜਾਂਦੇ। ਕਿਉਂ ਨਹੀਂ ਕਮਾਏ ਜਾਂਦੇ? ਹਾਂਜੀ ਐਵੇਂ ਵਹਿਮ ਹੈ ਲੋਕਾਂ ਦਾ। ਬਾਬਾ ਜੀ ਇਹ ਤੁਹਾਡੇ ਸਾਹਮਣੇ ਕਮਾ ਕੇ ਵਿਖਾ ਰਹੇ ਆ। ਠੀਕ ਹੈ, ਹਾਜ਼ਰ ਨਾਜ਼ਰ ਤੁਹਾਡੇ ਸਾਹਮਣੇ। ਯੈਸ। ਲੋ ਜੀ ਸ਼ੇਬੀ ਭਾਈ ਨੇ ਕਰ ਲਿਆ ਜਾਣ ਦੀਆਂ ਤਿਆਰੀਆਂ। ਉਹ ਪੈਸੇ ਪੂਸੇ ਕਿਤੇ ਨੱਪ ਲਾ ਥਾਂ ਤੇ। ਹੁਣ ਰਾਤ ਮੈਨੂੰ ਟੈਨਸ਼ਨ ਨਾ ਲਵੋ, ਮੈਂ ਇਹ ਸੂਟ ਤਾਂ ਹੀ ਪਾ ਕੇ ਆਇਆ, ਇਹਨੂੰ ਮੈਂ ਸਪੈਸ਼ਲ ਜੇਬੀ ਲਵਾਈ ਸੀ ਐਤ ਕੀ ਬਾਤ ਹੈ। ਸ਼ਲਵਾਰ ਵਾਲਾ ਬੋਝਾ ਲਵਾਇਆ ਹੈ। ਸ਼ਲਵਾਰ ਜੇਬੀ ਲਵਾਈ। ਮੈਂ ਉਹਨੂੰ ਦਰਜੀ ਨੂੰ ਕਿਹਾ, ਮੈਂ ਆਂਦਾ ਯਾਰ ਤੂੰ ਤਾਂ ਕਦੀ ਸ਼ਲਵਾਰ ਜੇਬੀ ਲਵਾਈ ਕੋਈ ਨਹੀਂ। ਮੈਂ ਕਿਹਾ ਚਾਹੀਦੇ ਨੇ ਤੂੰ ਲਾ ਦੇ ਹੁਣ, ਕਿਉਂਕਿ ਅੱਗੇ ਕੰਮ ਪੈਣਾ ਹੀ ਪੈਣਾ ਹੁਣ ਸ਼ਲਵਾਰ। ਹਾਏ ਲੈ ਮੁੰਡੇ ਨੇ ਫੁੱਲ ਤਿਆਰੀਆਂ ਕਰ ਲਈਆਂ। ਹੁਣ ਮਾਲ ਆਇਆ ਕਰਾਂ ਤੇ ਸ਼ਲਵਾਰਾਂ ਨੂੰ ਬਾਬਿਆਂ ਵਾਲੀਆਂ ਜੇਬੀਆਂ। ਮੈਂ ਵੀ ਪਹਿਲੇ ਨਿੱਕੇ ਹੁੰਦੇ ਲਵਾਉਂਦਾ ਸੀ, ਬਾਬੇ ਬਹੁਤ ਲਵਾਉਂਦੇ ਨੇ ਸ਼ਲਵਾਰ ਨੂੰ ਜੇਬੀ ਨਾ। ਤੇ ਤੂੰ ਹੁਣ ਅੱਗੇ ਪਤਾ ਕੀ ਕਰਨਾ, ਉਹ ਬਨੈਣ ਸਵਾਇਆ ਕਰਨੀ ਦਰਜੀ ਕੋ ਤਰੀਜ਼ਾਂ ਵਾਲੀ। ਉਹ ਬਨੈਣ ਸਵਾਇਆ ਨਹੀਂ ਕਰਨੀ, ਉਹ ਮੈਂ 2 ਲਿਆਇਆ ਵੀ ਆਂਦੀਆਂ ਲੋਰੋਂ। ਉਹਦੇ ਤੇ ਕਿੱਥੇ ਜ਼ੇਬ ਲੱਗੀ, ਕੰਦਰਵਾ ਜ਼ੇਬ ਲੱਗੀ। ਹਾਂ ਬਸ ਠੀਕ ਆ। ਕਹਾਂ ਤਾਂ ਉਹ ਬਨੈਣ ਪਾ ਕੇ ਆ ਕਰੀ, ਉਹਦੇ ਚ ਪੈਸੇ ਨਾ ਲਕੋਗੇ। ਉਹਦੇ ਠੀਕ ਹੋ ਗਿਆ। ਓਕੇ ਜੀ ਓਕੇ, ਅੱਲਾ ਦੇ ਵਾਲਾ। ਚਲੋ ਲੋਕਾਂ ਨੂੰ ਦੱਸੋ ਕਿ ਇਹ ਪਤਾ ਲੱਗੇ ਵੀ ਇੱਥੇ ਬ੍ਰਾਂਡ ਵੀ ਪਾਈ ਹੁੰਦੀ ਹੈ। ਬਨੈਣ ਹੀ ਪਾਈ ਹੁੰਦੀ। ਲੈ ਜਿਹੜੇ ਪੁਰਾਣੇ ਬਾਬੇ ਸੀ ਉਹਨਾਂ ਨੂੰ ਪਤਾ ਹੀ ਹੈ ਸਾਰੇ ਜੋ ਲੋਕਾਂ ਹੁੰਦੇ ਸੀ। ਹਾਂ ਸਲੂਕਾ। ਚਲੋ ਜੀ ਮੁੰਡੇ ਨੂੰ ਅਸੀਂ ਕਰੀਏ ਰੁਖਸਤ ਹੁਣ, ਕਿਉਂਕਿ ਹਨੇਰਾ ਹੋ ਰਿਹਾ ਬਾਹਰ। ਤੁਸੀਂ ਚੈੱਕ ਕਰੋ, ਇਹ ਵੇਖੋ ਸ਼ਾਮ ਢਲ ਗਈ ਹੈ।
ਆਏ ਹਾਏ ਹਾਏ ਆ ਬਸ ਇੰਨੀ ਰਹੀ ਇੱਕ ਦੋ ਦਿਨ ਆ ਬਸ ਹਵਾ ਨਹੀਂ ਚੱਲਦੀ ਪਈ ਉਹ ਵੇਖੋ ਬਾਹਰ ਕੀ ਵੇਖੋ ਹਵਾ ਚੱਲ ਹੀ ਨਹੀਂ ਰਹੀ ਬਾਬਾ ਜੀ ਹੋ ਗਿਆ ਫਿਰ ਓਕੇ ਜੀ ਓਕੇ ਖੈਰ ਖਰੀਦ ਨਾਲ ਜਾਓ ਅੱਲਾ ਦੇ ਵਾਲੇ ਅੱਲਾ ਹਾਫਿਜ਼ ਤੇ ਫਿਰ ਪਹੁੰਚ ਕੇ ਦੱਸ ਦੇਣਾ ਓਕੇ ਅੱਲਾ ਹਾਫਿਜ਼ ਲੋ ਜੀ ਭਰਾਵਾਂ ਨੇ ਦਿੱਤਾ ਆਪਾਂ ਤੋਰ ਹੈ ਭਰਾਵਾਂ ਨੇ ਲੈਣੀ ਸੀ ਪੇਮੈਂਟ ਭਰਾਵਾਂ ਨੇ ਪੇਮੈਂਟ ਕਢਾ ਦਿੱਤੀ ਤੇ ਭਰਾਵਾਂ ਨੇ ਦਿੱਤਾ ਆਪਾਂ ਤੋਰ ਹੋਏ ਗਰਮੀ ਇੰਨੀ ਕੁ ਹੋਈ ਪਈ ਨਾ ਕਿ ਬੇਇੰਤਹਾ ਮੈਨੂੰ ਇੱਕ ਗੱਲ ਚੇਤੇ ਆ ਗਈ ਹੁਣ ਲੇਟ ਹੋਣ ਡਿਆ ਸੀ ਮੈਂ ਦੱਸੀ ਨਹੀਂ ਉਹ ਨਾ ਜਿਹੜਾ ਨਾ ਪਿੰਡ ਵਾਲੇ ਮਹੱਲੇ 'ਚ ਇੱਕ ਮੁੰਡਾ ਹੁੰਦਾ ਨਾ ਗਾਮਣੀ ਜਿਹੜਾ ਹੈ ਨਾ ਉਹ ਅੱਗੇ ਵਪਾਰ ਕਰਦਾ ਹੁੰਦਾ ਸੀ ਤੇ ਉਹ ਵੇਖਣ ਨੂੰ ਕਮਲਾ ਜਿਹਾ ਲੱਗਦਾ ਉਹਨੇ ਪਤਾ ਕੀ ਕੀਤਾ ਇੱਕ ਵਾਰੀ ਆਪਣੇ ਮਰੱਬੇ ਕੋਲੋਂ ਨਾ ਗਾਂ ਅੱਗੇ 23 ਚੱਕ ਨੂੰ ਜਾਣ ਡਿਆ ਤੇ ਉੱਥੇ ਨਾ ਉਹ ਕੋਈ ਗਾਂ ਗੂ ਲੈਣ ਜਾਣ ਡਿਆ ਸੀਗਾ ਉਹਨੇ ਵੇਖਿਆ ਕਿ ਰਾਹ 'ਚ ਨਾ ਬੰਦੇ ਖਲੋਤੇ ਉਹਨੇ ਕਿਹਾ ਇਹ ਲੁੱਟਣਾ ਉਹਨਾਂ ਨੇ ਉਹਨੇ ਪਤਾ ਕੀ ਕੀਤਾ ਕਹਿੰਦਾ ਮੈਂ ਸੜਕ ਦੇ ਵਿੱਚ ਨਾ ਗਰਮੀ ਹੈ ਸੀ ਫੁੱਲ ਮੈਂ ਸੜਕ 'ਚ ਲੇਟਿਆ ਧੁੱਦਲ ਵਾਲੀ ਸੜਕ ਸੀ ਲੇਟ ਕੇ ਸਿਰ 'ਚ ਧੁੱਦਲ ਪਾ ਕੇ ਧੁੱਦਲ ਧਾਦਲ ਸਾਰੇ ਪਿੰਡੇ ਦੇ ਉੱਤੇ ਹੈ ਕਮਲ ਖਾਨ ਇੰਜ ਕਰਨ ਲੱਗ ਗਿਆ ਤੇ ਉਹਨਾਂ ਦੇ ਕੋਲ ਗਿਆ ਮੂੰਹ 'ਚੋਂ ਲਾਲਾ ਸੁੱਟੀ ਜਾਵਾਂ ਉਹਨਾਂ ਨੇ ਕਿਹਾ ਕੰਮ ਹੈ ਉਹਦੇ ਮੂੰਹ ਉਹਨਾਂ ਨੂੰ ਚਲਾ ਗਿਆ ਉਹ ਕਹਿੰਦੇ ਕਮਲਾ ਕਿੱਧਰ ਆ ਗਿਆ ਸਾਡੇ ਵਾਲਾ ਜਾ ਤੂੰ ਪਰੇ ਦਾ ਉਹ ਕਿੱਥੇ ਮੰਗਣਾ ਕਹਿੰਦਾ ਉਹਨਾਂ ਨੇ ਮੈਨੂੰ ਕੁਛ ਵੀ ਨਹੀਂ ਕਿਹਾ ਨਾ ਉਹਨਾਂ ਨੇ ਮੈਨੂੰ ਚੈੱਕ ਕੀਤਾ ਨਾ ਕੋਈ ਹੋਰ ਤੇ ਬਾਕੀ ਸਾਰੀ ਵਾਮ ਲੁੱਟੀ ਜਾਵੇ ਮੈਨੂੰ ਉਹਨਾਂ ਨੇ ਹੱਥ ਨਹੀਂ ਲਾਇਆ ਮੈਂ ਕਿਹਾ ਤੂੰ ਇੱਕ ਤੂੰ ਵੇਖਣ ਨੂੰ ਕਮਲਾ ਲੱਗਦਾ ਜਦੋਂ ਦੁਪਹਿਰੇ ਸੜਕ 'ਚ ਲੰਮਾ ਪੈ ਕੇ ਧੁੱਦਲ ਪਾਲੀ ਸਿਰ ਦੇ ਵਿੱਚ ਕੱਪੜਿਆਂ ਕੋਲ ਪੈਸੇ ਨਾ ਗਾਂ ਲੈਣ ਜਾਣ ਡਿਆ ਸੀਗਾ ਐਸੀ ਕੋਈ ਲੱਖ ਕੇ ਰੁਪਈਆ ਕੋਲ ਵੇਖ ਲਓ ਤੂੰ ਮੈਂ ਕਿਹਾ ਤੇਰਾ ਵੇਖ ਕਿੰਨਾ ਦਿਮਾਗ ਕੰਮ ਕੀਤਾ ਹੈ ਪੈਸੇ ਬਚਾ ਲਏ ਹਾਂ ਪੈਸਾ ਵੇਖ ਲਓ ਕੀ ਕਰਾ ਦਿੰਦਾ ਵੇਖ ਰਵਾਂ ਕਹਿੰਦੇ ਨਾ ਪੈਸਾ ਕੀ ਕਰਾਂ ਪੈਸੇ ਵਕਤ ਨਾਲ ਚੁਮਾਏ ਦਵਾਨੀ ਕਰਕੇ ਤੇ ਵਿਚਾਰਾ ਚੱਲਿਆ ਗਰੀਬ ਬੰਦਾ ਤੇ ਫਿਰ ਕੋਈ ਤਾਂ ਕਰਨਾ ਹੀ ਸੀ ਤੇ ਅਗਲੇ ਨੇ ਬੱਚਤ ਕਰ ਲਈ ਹੈ ਤੇ ਹੋਰ ਓਕੇ ਲੋ ਜੀ ਬੇਬੇ ਮੇਰੀ ਅੱਕ ਗਈ ਹੈ ਗੋਸ਼ਤ ਖਾ ਕੇ ਹਾਂਜੀ ਖਾਣਾ ਗੋਸ਼ਤ ਗੋਸ਼ਤ ਰੱਜੇਗੀ ਤਾਂ ਖਾਣਾ ਹੀ ਕਿਦਾਂ ਰੱਜਣਾ ਕੀ ਅੱਕ ਗਈ ਹੈ ਬੇਬੇ ਕਹਿੰਦੀ ਆਪਾਂ ਨਹੀਂ ਖਾਣਾ ਗੋਸ਼ਤ ਮੈਂ ਕਿਹਾ ਚਲੋ ਬਾਹਰ ਚੱਲਦੇ ਨੇ ਬਾਹਰ ਵੀ ਨਹੀਂ ਜਾਣਾ ਘਰੇ ਹੀ ਅੱਜ ਤੱਕ ਪੀਜ਼ਾ ਨਹੀਂ ਖਾਦਾ ਅੱਜ ਤੱਕ ਇੱਕ ਜਾਂ ਦੋ ਵਾਰੀ ਜ਼ਿੰਦਗੀ 'ਚ ਖਾਦਾ ਹੈਗਾ ਕਹਿੰਦੀ ਨਾ ਪੀਜ਼ਾ ਮੈਂ ਨਹੀਂ ਖਾਣਾ ਪੀਜ਼ਾ ਤੇ ਅੱਜ ਬੇਬੇ ਕਹਿੰਦੀ ਮੈਂ ਤੇ ਪੀਜ਼ੇ ਖਾਣੇ ਨੇ ਠੀਕ ਹੈ ਕੋਈ ਗੋਸ਼ਤ ਨਹੀਂ ਤੇ ਲੋ ਜੀ ਕਰਕੇ ਆਪੇ ਹੀ ਖਾਂਦੇ ਪੀਜ਼ੇ ਤੇ ਲੋਕੀ ਪਾਰਟੀਆਂ ਕਰਦੇ ਪੀਜ਼ੇ ਮੈਂ ਕਿਹਾ ਅਸੀਂ ਵੀ ਪੂਰਾ ਚੱਕ ਲੈਨੇ ਅੱਜ ਹਾਂ ਚੱਕ ਮੈਨੂੰ ਬਾਜ਼ਾਰ ਭੇਜਿਆ ਮੈਂ ਬਾਜ਼ਾਰੋਂ ਆਂਡੇ ਉਂਡੇ ਲੈ ਕੇ ਵਾਪਸ ਆਇਆ ਤੇ ਆਂਦਿਆਂ ਨੂੰ ਪੀਜ਼ੇ ਆਏ ਬੋਤਲਾਂ ਨਾਲ ਹੈ ਕੱਲੇ ਪਾਰਟੀਆਂ ਗਲਾਸ ਵੀ ਫੜਾ ਦੇ ਤੇ ਆ ਪਾਣੀ ਮੂੰਹ ਲਾ ਕੇ ਪੀ ਲੈ ਗਲਾਸ ਦੇ ਦਿੰਨੇ ਸਰ ਗਲਾਸ ਦੇ ਦਿੰਨੇ ਮੁਹਤਰਮਾ ਹੈ ਪਲੇਟ ਕੀ ਕਰਨੀ ਹੈ ਜੀ ਖਿੱਚੋ ਕੰਮ ਆਪ ਆ ਜਾਂਦੀ ਆ ਜੈਲਜੀ ਕਰਦੇ ਜੀ ਇਹ ਜੈਲ ਜੀ ਕੱਪ ਚੱਪ ਜਿਹਾ ਇਹ ਕੱਪ ਚੱਪ ਜਿਹਾ ਜਿਹਦੇ ਉੱਤੇ ਪਾ ਲੈਂਦੇ ਨਾ ਕੱਪ ਚੱਪ ਜਿਹਾ ਉੱਤੇ ਕਿ ਇਹਨਾਂ ਨੂੰ ਖੋਲਣ ਵਾਲੀ ਗੱਲ ਕੋਲੋ ਸਾਨੂੰ ਵੀ ਇੰਜ ਟਰਾਈ ਕਰਾ ਦਿਓ ਬਸ ਜਿਹੜਾ ਕਰੋਨਾ ਇੱਕ ਚੁੰਡੀਆਂ ਨਾਲ ਖੋਲ ਦੇ ਮੇਰੇ ਨਾਲ ਵੈਜੀਟੇਬਲ ਵੀ ਰੱਖਿਆ ਹੈ ਟੇਬਲ ਉਹਨੇ ਰੱਖਿਆ ਉਹਨਾਂ ਨੇ ਕਿਹਾ ਜੀ ਕਿ ਜਿਹੜਾ ਕੋਈ ਛੋਟਾ ਬੰਦਾ ਹੋਵੇ ਨਾ ਸੈਂਟਰ 'ਚ ਬਹਿ ਕੇ ਤੇ ਈਜ਼ੀਲੀ ਖਾ ਸਕੇ ਤੇ ਫਿਰ ਮੈਂ ਇਸ ਟੇਬਲ ਤੇ ਬਹਿ ਜਾ ਉਹ ਟੇਬਲ ਵਿੱਚ ਹੀ ਲੱਗਿਆ ਰਹਿਣ ਤੋਂ ਪੀਸ ਬਣ ਜਾਣਗੇ ਉਹਦੇ ਨਾਲ ਸਹੀ ਪੀਸ ਬਣਨ ਵਾਸਤੇ ਹੁੰਦਾ ਉੱਤੇ ਰੱਖ ਲੈ ਚਲੋ ਜੀ ਹੁਣ ਖਾ ਕੇ ਚੈੱਕ ਕਰਕੇ ਦੱਸ ਦੇ ਕਿ ਬੇਬੇ ਨੇ ਕਿਹੜਾ ਮੰਗਾਇਆ ਮੈਨੂੰ ਤਾਂ ਸੁਪਰੀਮ ਲੱਗ ਰਿਹਾ ਟੇਸਟ ਕਰਕੇ ਦੱਸ ਦਿਓ ਬੇਬੇ ਦੀ ਪਸੰਦ ਆ ਖਾ ਕੇ ਜਾਨ ਛਡਾਓ ਓਕੇ ਸ਼ੁਕਰ ਅਲਹਮਦੁਲਿल्लाह ਰੱਬਿਲ ਆਲਮੀਨ ਹਾਂਜੀ ਕੀ ਸਵਾਦ ਆਇਆ ਹਾਂਜੀ ਟੇਸਟ ਦੱਸੋ ਹਾਂ ਆ ਪਤਾ ਲੱਗ ਹੀ ਗਿਆ ਟੇਸਟ ਦਾ ਰੱਜ ਕੇ ਖਾ ਵੀ ਲਿਆ ਤੇ ਜਦੋਂ ਪਹਿਲੀ ਬਾਈਟ ਭਰੀ ਨਾ ਮੈਂ ਕਿਹਾ ਹਾਂਜੀ ਕਿਦਾਂ ਦਾ ਸਵਾਦ ਐਵੇਂ ਨਾਲ ਸਵਾਦ ਆਟਾ ਦਲੀਏ ਜਿਹਾ ਹੀ ਘੋਲਿਆ ਘੁਟਾਣਾ ਲੰਗਾਇਆ ਸਹੀ ਘੂਟਣਾ ਲਗਾਇਆ ਤੁਸੀਂ ਬੋਤਲ ਦੇ ਘੂਟਣਾ ਲਗਾਇਆ ਕੈਚਅਪ ਦੇ ਘੂਟਣ ਨਾਲ ਲਗਾਇਆ ਵੱਡਾ ਪੈਕਟ ਕੱਢ ਕੇ ਫ੍ਰਿਜ ਚੋਂ ਉੱਤੇ ਢੇਰੀਆਂ ਲਾ ਕੇ ਨਾ ਕੈਚਅਪ ਦੇ ਘੂਟਣ ਨਾਲ ਲਗਾਇਆ ਪਤਾ ਲੱਗਦਾ ਨਾ ਵੇਖੋ ਹੁਣ ਪਤਾ ਲੱਗਦਾ ਨਾ ਵੇਖੋ ਜਿਵੇਂ ਪਸੀਨੇ ਛੁੱਟੇ ਪਏ ਨੇ ਹੈ ਪਤਾ ਲੱਗਦਾ ਇੱਕ ਟੇਸਟ ਸੀ ਪਤਾ ਲੱਗਦਾ ਕਿ ਰੱਜ ਕੇ ਖਾਦਾ ਬੜੀਆਂ ਸੀ ਬਸ ਕੈਚਅਪ ਵੀ ਮਿਰਚਾਂ ਵਾਲਾ ਜਦੋਂ ਖਾਣ ਦੇ ਨਾਲ ਤੇ ਮਿਰਚਾਂ ਤਾਂ ਲੱਗਣੀਆਂ ਚਲੋ ਜੀ ਠੀਕ ਹੈ ਇੱਥੇ ਆਪਾਂ ਕਰਦੇ ਅੱਜ ਦਾ ਵਲੌਗ ਹੈ ਉਮੀਦ ਹੈ ਕਿ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਵੇਗੀ ਵੀਡੀਓ ਅੱਛੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰੋ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਬੈਲ ਆਈਕਨ ਪ੍ਰੈਸ ਕਰਨਾ ਨਹੀਂ ਭੁੱਲਣਾ ਸਬਸਕ੍ਰਾਈਬ ਕਰੋ ਯਾਰ ਕਿਉਂ ਨਹੀਂ ਕਰਦੇ ਜਲਦੀ ਸਬਸਕ੍ਰਾਈਬ ਕਰੋ ਚੈਨਲ ਨੂੰ ਜਲਦੀ ਬੈਲ ਦਾ ਬਟਨ ਜਿਹੜਾ ਦਬਾਇਆ ਕਰੋ ਹੈ ਮਿਨੀ ਫੈਮਿਲੀ ਨੂੰ ਵਧਾਓ ਰੋਕੀ ਗਏ ਜੇ ਹੁਣ ਮੈਨੂੰ ਪਤਾ ਕੀ ਐਸਟੀਮੇਸ਼ਨ ਸ਼ੋ ਰਹੀ ਮਹੀਨੇ ਦਾ 150 ਸਬਸਕ੍ਰਾਈਬਰ ਸ਼ੋ ਰਿਹਾ ਕਿ 1 ਮਹੀਨੇ 'ਚ 150 ਸਬਸਕ੍ਰਾਈਬਰ ਆਏਗਾ ਮਤਲਬ ਯਾਰ ਇੰਨਾ ਡਾਊਨ ਨਾ ਕਰੋ ਮਿਹਨਤ ਬਹੁਤ ਜ਼ਿਆਦਾ ਹੁੰਦੀ ਹੈ ਤੇ ਗਰਮੀ ਦੇ ਵਿੱਚ ਵੇਖ ਲਓ ਤੁਸੀਂ ਅੱਗੇ ਤੁਹਾਡੇ ਸਾਹਮਣੇ ਹਾਲ ਹੈ ਮਰਜ਼ੀ ਹੈ ਇਹਨਾਂ ਦੀ ਮਰਜ਼ੀ ਵੀ ਹੁਣ ਤੇ ਸਮਝ ਨਹੀਂ ਆ ਰਹੀ ਓਕੇ ਬਾਏ